ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਨ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਅਟਵਾਡਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੇ ਵੱਲ ਵਧਦੇ ਹਾਂ। ਟਰੰਪ ਪ੍ਰਸ਼ਾਸਨ ਨੂੰ ਅੱਜ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਸੈਨ ਫਰਾਂਸਿਸਕੋ ਦੇ ਫੈਡਰਲ ਜੱਜ ਉਹਨਾਂ ਨੇ ਸੈਂਚੁਰੀ ਸਿਟੀ ਆਰਡਰ ਦੇ ਉੱਤੇ ਅਣਮਿੱਥੇ ਸਮੇਂ ਦੇ ਲਈ ਬੈਨ ਲਾ ਦਿੱਤਾ। 25 ਜਨਵਰੀ ਨੂੰ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਅਟਾਰਨੀ ਜਨਰਲ ਦੇ ਕੋਲ ਇਹ ਸ਼ਕਤੀ ਆ ਚੁੱਕੀ ਸੀ ਵੀ ਉਹ ਸੈਂਚੁਰੀ ਜੂਰਿਸਡਿਕਸ਼ਨ, ਜਿਨ੍ਹਾਂ ਦੇ ਵਿੱਚ ਚਾਹੇ ਕੋਈ ਸਟੇਟ ਹੋਵੇ, ਸਿਟੀ ਹੋਵੇ, ਕਾਉਂਟੀ ਹੋਵੇ, ਉਹਨਾਂ ਦੀ ਫੈਡਰਲ ਗ੍ਰਾਂਟ ਮਨੀ ਆ ਉਸ ਨੂੰ ਰੋਕਿਆ ਜਾ ਸਕਦਾ ਸੀ, ਜਿਹੜੇ ਇਲੀਗਲ ਇਮੀਗ੍ਰੈਂਟਸ ਨੂੰ ਫੜਨ ਦੇ ਵਿੱਚ ਫੈਡਰਲ ਏਜੰਸੀਜ਼ ਦੀ ਮਦਦ ਨਾ ਕਰਨ। ਅੱਜ ਉਸੇ ਹੀ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਸੈਨ ਫਰਾਂਸਿਸਕੋ ਦੇ ਫੈਡਰਲ US ਡਿਸਟ੍ਰਿਕਟ ਜੱਜ ਵਿਲੀਅਮ H. ਔਰਿਕ ਉਹਨਾਂ ਨੇ ਦੇਸ਼ ਵਿਆਪੀ ਬੈਨ ਲਾ ਦਿੱਤਾ। ਜੱਜ ਔਰਿਕ ਨੇ ਆਖਿਆ, ਇਸ ਐਗਜ਼ੀਕਿਊਟਿਵ ਦੇ ਆਰਡਰ ਦੇ ਖਿਲਾਫ ਸਿਟੀ ਆਫ ਸੈਨ ਫਰਾਂਸਿਸਕੋ ਤੇ ਸੈਂਟਾ ਕਲਾਰਾ ਕਾਉਂਟੀ ਨੇ ਕੇਸ ਕੀਤਾ ਸੀ, ਜਿਸ ਦੀ ਸੁਣਵਾਈ ਦੇ ਵਿੱਚ ਇਹ ਪਾਇਆ ਗਿਆ ਵੀ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਇਹ ਬਹੁਤ ਵੇਗ ਆ ਤੇ ਬ੍ਰੌਡ ਆ, ਜਿਸ ਕਰਕੇ ਦੋਨੋਂ ਕਾਉਂਟੀਆਂ ਇਸ ਐਗਜ਼ੀਕਿਊਟਿਵ ਆਰਡਰ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈਆਂ। ਜੱਜ ਔਰਿਕ ਉਹਨਾਂ ਨੇ ਇਹ ਆਖਿਆ ਵੀ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਇਹ ਸਪਸ਼ਟ ਤੌਰ ਦੇ ਉੱਤੇ ਨਹੀਂ ਦੱਸਿਆ ਗਿਆ ਵੀ ਸੈਂਚੁਰੀ ਸਿਟੀਜ਼ ਕਿਹੜੀਆਂ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਫੰਡਿੰਗ ਰੋਕਣ ਦੀ ਗੱਲ ਆ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਵੀ ਟੈਲੀਵਿਜ਼ਨ ਅਤੇ ਨਿਊਜ਼ ਕਾਨਫਰੰਸਿਸ ਦੇ ਵਿੱਚ ਰਾਸ਼ਟਰਪਤੀ ਅਤੇ ਅਟਾਰਨੀ ਜਨਰਲ ਉਹਨਾਂ ਨੇ ਇਹਨਾਂ ਸਿਟੀਜ਼ ਅਤੇ ਟਾਊਨਸ ਨੂੰ ਸਿੱਧੇ ਤੌਰ ਦੇ ਉੱਤੇ ਧਮਕਾਇਆ ਵੀ ਸੀ ਵੀ ਜੇ ਤੁਸੀਂ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਨਾਲ ਸਹਿਯੋਗ ਨਹੀਂ ਕਰਦੇ ਤਾਂ ਤੁਹਾਡੀ ਅਸੀਂ ਫੰਡਿੰਗ ਕੱਟ ਸਕਦੇ ਹਾਂ, ਜਿਸ ਕਰਕੇ ਪੂਰੇ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ। ਜੱਜ ਔਰਿਕ ਨੇ ਉਦਾਂ ਇਹ ਵੀ ਦਾਅਵਾ ਕੀਤਾ, ਟਰੰਪ ਪ੍ਰਸ਼ਾਸਨ ਅਤੇ ਸਰਕਾਰ ਦੇ ਕੋਲ ਇਹ ਸ਼ਕਤੀ ਜ਼ਰੂਰ ਹੈਗੀ ਆ, ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਚੀਜ਼ਾਂ ਨੂੰ ਲੈ ਕੇ ਉਹ ਫੈਡਰਲ ਗ੍ਰਾਂਟ ਮਨੀ ਉਸ ਦੇ ਵਿੱਚ ਕਟੌਤੀ ਕਰ ਸਕਦੀਆਂ ਨੇ। ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਨੇ ਇਹ ਪਾਰਸ਼ਲ ਬੈਨ ਇਸ ਕਰਕੇ ਲਾਇਆ ਆ ਤਾਂ ਜੋ ਹੈਲਥ ਕੇਅਰ ਫੰਡਿੰਗਸ ਉਹਨਾਂ ਸਿਟੀਜ਼ ਅਤੇ ਟਾਊਨਸ ਦੀ ਬੰਦ ਨਾ ਹੋਵੇ। ਇਹ ਫੈਸਲਾ ਆਉਣ ਤੋਂ ਬਾਅਦ ਦੇ ਵਿੱਚ ਸੈਨ ਫਰਾਂਸਿਸਕੋ ਦੇ ਮੇਅਰ ਐਡ ਲੀ ਉਹਨਾਂ ਨੇ ਜੱਜ ਔਰਿਕ ਦਾ ਧੰਨਵਾਦ ਕੀਤਾ ਆ ਤੇ ਨਾਲ ਹੀ ਇਹ ਦਾਅਵਾ ਕੀਤਾ ਵੀ ਸੈਨ ਫਰਾਂਸਿਸਕੋ ਸੈਂਚੁਰੀ ਸਿਟੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੈਂਚੁਰੀ ਸਿਟੀ ਰਹੇਗੀ। ਸੈਨੇਟ ਰਿਪਬਲਿਕਨ ਲੀਡਰਸ ਦੇ ਦੁਆਰਾ ਅੱਜ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚਾਉਣ ਦੇ ਲਈ ਇਸ ਵਾਰੀ ਬਾਰਡਰ ਵਾਲ ਦੇ ਲਈ ਇਸ ਬਜਟ ਦੇ ਵਿੱਚ ਡਾਲਰ ਨਾ ਮੁਹੱਈਆ ਕਰਾਉਣ ਦੇ ਉੱਤੇ ਪਲਾਨ ਪੇਸ਼ ਕੀਤਾ ਆ। ਰਿਪਬਲਿਕਨ ਲੀਡਰਸ ਨੂੰ ਇਸ ਬਜਟ ਨੂੰ ਪਾਸ ਕਰਾਉਣ ਦੇ ਲਈ ਕੁੱਲ 60 ਵੋਟਾਂ ਦੀ ਜ਼ਰੂਰਤ ਹੋਵੇਗੀ ਸੈਨੇਟ ਦੇ ਵਿੱਚ, ਪਰ ਇਸ ਮੌਕੇ ਉਹਨਾਂ ਕੋਲ ਮਹਿਜ 52 ਵੋਟਾਂ ਹੀ ਮੌਜੂਦ ਨੇ। ਉਹਨਾਂ ਨੂੰ ਡੈਮੋਕ੍ਰੇਟ ਪਾਰਟੀ ਦੇ 8 ਘੱਟੋ ਘੱਟ ਵੋਟਾਂ ਦੀ ਜ਼ਰੂਰਤ ਰਹੇਗੀ ਅਤੇ ਡੈਮੋਕ੍ਰੇਟ ਪਾਰਟੀ ਉਨੀ ਦੇਰ ਤੱਕ ਬਜਟ ਨੂੰ ਪਾਸ ਕਰਨ ਦੇ ਵਿੱਚ ਹਾਮੀ ਨਹੀਂ ਭਰ ਰਹੀ ਜਿੰਨੀ ਦੇਰ ਤੱਕ ਉਹ ਮੈਕਸੀਕੋ ਦੇ ਬਾਰਡਰ ਦੇ ਉੱਤੇ ਬਾਰਡਰ ਵਾਲ ਦੀ ਪੇਸ਼ਕਸ਼ ਇਸ ਬਜਟ ਦੇ ਵਿੱਚੋਂ ਨਾ ਕੱਢਣ। ਗਵਰਨਮੈਂਟ ਸ਼ਟਡਾਊਨ ਨਾ ਹੋਵੇ, ਇਸ ਕਰਕੇ GOP ਲੀਡਰਸ ਇਸ ਵਾਰੀ ਇਸ ਬਾਰਡਰ ਵਾਲ ਨੂੰ ਇਸ ਬਜਟ ਦੇ ਵਿੱਚ ਨਹੀਂ ਰੱਖ ਰਹੇ, ਜਦਕਿ ਉਧਰ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਇਹ ਮੁੜ ਦੁਹਰਾਇਆ ਗਿਆ ਆ ਵੀ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ ਬਾਰਡਰ ਵਾਲ ਜ਼ਰੂਰ ਬਣੇਗੀ। ਇਸ ਬਜਟ ਦੇ ਵਿੱਚ
$1.5 ਬਿਲੀਅਨ ਬਾਰਡਰ ਵਾਲ ਬਣਾਉਣ ਦੇ ਲਈ ਮੁਹੱਈਆ ਕੀਤਾ ਗਿਆ ਸੀ, ਪਰ ਡੈਮੋਕ੍ਰੇਟ ਦੇ ਲੀਡਰਸ ਆ ਉਹਨਾਂ ਨੇ ਇਸ ਨੂੰ ਬਜਟ ਵਿੱਚੋਂ ਕੱਢਣ ਦੀ ਮੰਗ ਰੱਖੀ ਸੀ। ਇਸ ਦੇ ਬਾਰੇ ਸੈਨੇਟਰ ਪੈਟਰਿਕ ਜੇ ਲੀ, ਜੋ ਕਿ ਸੈਨੇਟ ਅਪਰੋਪਰੀਏਸ਼ਨਜ਼ ਕਮੇਟੀ ਦੇ ਵਿੱਚ ਹੈਗੇ ਨੇ ਅਤੇ ਬਜਟ ਦੇ ਲਈ ਲੀਡ ਨੈਗੋਸ਼ੀਏਟਰ ਸੀ, ਉਹਨਾਂ ਨੇ ਆਖਿਆ ਵੀ ਇਹ ਵਾਲ ਕੰਧ ਕਦੇ ਵੀ ਨਹੀਂ ਬਣੇਗੀ। ਰਿਪਬਲਿਕਨਸ ਕੋਲ ਲੋੜੀਂਦੀਆਂ ਵੋਟਾਂ ਨਹੀਂ ਮੌਜੂਦ ਹਨ। ਕੁਝ ਸਾਲ ਪਹਿਲਾਂ ਵੀ ਸੈਨੇਟਰਸ ਅਤੇ ਰਾਸ਼ਟਰਪਤੀ ਓਬਾਮਾ ਦੇ ਦਰਮਿਆਨ ਬਜਟ ਨੂੰ ਲੈ ਕੇ ਮਤਭੇਦ ਸੀ, ਜਿਸ ਕਰਕੇ ਕਈ ਦਿਨਾਂ ਤੱਕ ਗਵਰਨਮੈਂਟ ਸ਼ਟਡਾਊਨ ਰਹੀ ਸੀ ਅਤੇ ਇਸ ਵਾਰ ਉਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ। ਇਸ ਕਰਕੇ ਡੈਮੋਕ੍ਰੇਟ ਬਜਟ ਦੇ ਵਿੱਚ ਸਾਥ ਦੇਣਗੇ ਜਿੰਨੀ ਦੇਰ ਤੱਕ ਇਸ ਦੇ ਵਿੱਚ ਬਾਰਡਰ ਵਾਲ ਦੇ ਲਈ ਇੱਕ ਪੈਨੀ ਵੀ ਨਾ ਹੋਵੇ। ਵਾਈਟ ਹਾਊਸ ਦੇ ਲੈਜਿਸਲੇਟਿਵ ਅਫੇਅਰਸ ਦੇ ਡਾਇਰੈਕਟਰ ਮਾਰਕ ਸ਼ਾਰਟ, ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਪਤਾ ਆ ਵੀ ਇਸ ਵਾਰੀ ਬਜਟ ਦੇ ਵਿੱਚ ਬਾਰਡਰ ਵਾਲ ਦੇ ਲਈ ਡਾਲਰ ਮੌਜੂਦ ਨਹੀਂ ਹਨ, ਪਰ ਉਹ ਅਗਲੇ ਬਜਟ ਦੇ ਵਿੱਚ ਉਸ ਦੇ ਲਈ ਜ਼ਰੂਰ ਲੋੜੀਂਦੇ ਡਾਲਰ ਇਕੱਠੇ ਕਰ ਸਕਣਗੇ। ਉਧਰ ਅਟਾਰਨੀ ਜਨਰਲ ਜੈਫ ਸੈਸ਼ਨਜ਼, ਉਹਨਾਂ ਨੇ ਇਹ ਦਾਅਵਾ ਕਰ ਦਿੱਤਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਰਡਰ ਵਾਲ ਦੇ ਲਈ ਡਾਲਰ ਇਕੱਠੇ ਕਰ ਲਏ ਜਾਣਗੇ, ਜਿਸ ਦਾ ਅਨੁਮਾਨ ਲੱਗ ਰਿਹਾ ਹੈ ਵੀ $40 ਬਿਲੀਅਨ ਦੇ ਵਿੱਚ 2000 ਮੀਲ ਦੀ ਵਾਲ ਬਣੇਗੀ। ਉਹਨਾਂ ਨੇ ਅੱਜ ਇੱਕ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਪੇਸ਼ਕਸ਼ ਰੱਖੀ ਵੀ ਪ੍ਰਸ਼ਾਸਨ ਇਹ ਡਾਲਰ ਇਕੱਠੇ ਕਰੇਗਾ। ਉਹਨਾਂ ਨੇ ਦੱਸਿਆ ਵੀ IRS ਦੱਸਦੀ ਆ ਵੀ $4 ਬਿਲੀਅਨ ਹਰ ਸਾਲ ਲੋਕ ਇਲੀਗਲ ਤਰੀਕੇ ਦੇ ਨਾਲ ਟੈਕਸ ਰਿਟਰਨਸ ਦੇ ਵਿੱਚ ਲੈ ਜਾਂਦੇ ਹਨ ਤੇ ਜਿਨ੍ਹਾਂ ਵਿੱਚੋਂ ਮੈਜੋਰਟੀ ਮੈਕਸੀਕਨ ਅਮਰੀਕਨਸ ਹਨ। ਉਹਨਾਂ ਨੇ ਇਹ ਦਾਅਵਾ ਪੇਸ਼ ਕਰ ਦਿੱਤਾ ਵੀ ਉਹਨਾਂ ਨੂੰ ਉਹ ਟੈਕਸ ਕ੍ਰੈਡਿਟ ਵਾਪਸ ਨਹੀਂ ਦਿੱਤੇ ਜਾਣਗੇ ਅਤੇ ਉਹਨਾਂ ਦੇ ਹੀ ਪੈਸਿਆਂ ਦੇ ਨਾਲ ਇਹ ਵਾਲ ਬਣਾ ਲਈ ਜਾਵੇਗੀ ਵੀ ਕੋਈ ਨਾ ਕੋਈ ਤਰੀਕਾ ਜ਼ਰੂਰ ਕੱਢ ਲਿਆ ਜਾਵੇਗਾ। ਰਾਸ਼ਟਰਪਤੀ ਟਰੰਪ ਦੇ ਦੁਆਰਾ ਰੈਂਡੋਲਫ ਡੀ ਐਲਜ਼, ਜੋ ਕਿ ਮਰੀਨ ਕਾਰਪਸ ਦੇ ਜਨਰਲ ਰਹਿ ਚੁੱਕੇ ਨੇ ਅਤੇ ਮੌਜੂਦਾ ਤੌਰ ਦੇ ਉੱਤੇ ਐਕਟਿੰਗ ਡਿਪਟੀ ਕਮਿਸ਼ਨਰ ਨੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ, ਉਹਨਾਂ ਨੂੰ ਸੀਕ੍ਰੇਟ ਸਰਵਿਸ ਨੂੰ ਲੀਡ ਕਰਨ ਦੀ ਜ਼ਿੰਮੇਵਾਰੀ ਦਿੱਤੀ ਆ। ਜਨਰਲ ਐਲਜ਼ 2011 ਦੇ ਵਿੱਚ ਮਰੀਨ ਕਾਰਪਸ ਤੋਂ 2 ਸਟਾਰ ਜਨਰਲ ਦੇ ਤੌਰ ਤੋਂ ਰਿਟਾਇਰ ਹੋਏ ਸੀ। ਸੀਕ੍ਰੇਟ ਸਰਵਿਸ ਦੇ 100 ਸਾਲਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਹੋਵੇਗਾ ਵੀ ਜਿਸ ਬੰਦੇ ਨੇ ਕਦੀ ਸੀਕ੍ਰੇਟ ਸਰਵਿਸ ਦੇ ਵਿੱਚ ਕੰਮ ਨਹੀਂ ਕੀਤਾ ਉਸ ਨੂੰ ਉਸ ਦਾ ਡਾਇਰੈਕਟਰ ਬਣਾਇਆ ਜਾ ਰਿਹਾ ਆ। ਸੀਕ੍ਰੇਟ ਸਰਵਿਸ ਇਸ ਟਾਈਮ ਦੇ ਉੱਤੇ ਕਾਫੀ ਤੱਤੇ ਪਾਣੀ ਦੇ ਵਿੱਚੋਂ ਲੰਘ ਰਹੀ ਆ ਤੇ ਉਹਨਾਂ ਦਾ ਓਵਰਆਲ ਮੋਰਲ ਕਾਫੀ ਡਾਊਨ ਲੱਗਦਾ ਆ। ਰੈਂਡੋਲਫ ਐਲਜ਼, ਜੋ ਕਿ ਟੈਕਸ ਦੇ ਨਾਮ ਦੇ ਨਾਲ ਜ਼ਿਆਦਾ ਜਾਣੇ ਜਾਂਦੇ ਆ, ਉਹਨਾਂ ਨੂੰ ਸੀਕ੍ਰੇਟ ਸਰਵਿਸ ਨੂੰ ਮੁੜ ਪੈਰਾਂ ਤੇ ਖੜੇ ਕਰਨ ਦੀ ਜ਼ਿੰਮੇਵਾਰੀ ਹੁਣ ਸਾਂਭੀ ਗਈ ਆ। ਪਿਛਲੇ ਥੋੜੇ ਹੀ ਸਮਿਆਂ ਦੇ ਵਿੱਚ ਵਾਈਟ ਹਾਊਸ ਦੀ ਗਰਾਊਂਡਸ ਦੇ ਉੱਤੇ ਕਈ ਲੋਕਾਂ ਨੇ ਇੰਟਰੂਜਨ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਕਿ ਕੰਧ ਟੱਪ ਕੇ ਫੈਂਸ ਟੱਪ ਕੇ ਅੰਦਰ ਆ ਜਾਂਦੇ ਸੀ। 10 ਮਾਰਚ ਨੂੰ ਹੋਈ ਇੰਟਰੂਜਨ ਦੇ ਵਿੱਚ ਇੱਕ ਬੰਦਾ ਵਾਈਟ ਹਾਊਸ ਦੀ ਗਰਾਊਂਡਸ ਦੇ ਵਿੱਚ 17 ਮਿੰਟ ਤੱਕ ਭੱਜਦਾ ਰਿਹਾ ਤੇ ਫਿਰ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ। ਉਸ ਤੋਂ ਬਾਅਦ ਦੇ ਵਿੱਚ ਏਜੰਸੀ ਦੇ 2 ਆਫੀਸਰਸ, ਉਹਨਾਂ ਨੂੰ ਉੱਥੋਂ ਫਾਇਰ ਕੀਤਾ ਗਿਆ ਸੀ। ਸੀਕ੍ਰੇਟ ਸਰਵਿਸ ਦੇ ਕੋਲ ਕਿਸੇ ਵੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਰਹਿੰਦੀ ਆ। ਫਰਾਂਸ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦਾ ਦੌਰ ਚੱਲ ਰਿਹਾ ਆ, ਜਿਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੋਈ ਪਹਿਲੇ ਦੌਰ ਦੇ ਵਿੱਚ 2 ਮੁੱਖ ਉਮੀਦਵਾਰ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚ ਫਰੰਟ ਨੈਸ਼ਨਲ ਪਾਰਟੀ ਦੀ ਲੀਡਰ ਮਰੀਨ ਲੇ ਪੈਨ ਅਤੇ ਸੈਂਟਰਿਸਟ ਪਾਰਟੀ ਦੇ ਮੈਕਰੋਨ ਮੁੱਖ ਦਾਅਵੇਦਾਰ ਨਿਕਲੇ। ਇਹਨਾਂ ਦੋਨਾਂ ਹੀ ਉਮੀਦਵਾਰਾਂ ਨੇ 23 ਅਪ੍ਰੈਲ ਨੂੰ ਹੋਈ ਇਲੈਕਸ਼ਨਸ ਦੇ ਵਿੱਚ ਤਕਰੀਬਨ 23% ਦੀ ਵੋਟਾਂ ਖੜੀਆਂ ਤੇ ਹੁਣ ਇਹਨਾਂ ਦੋਨਾਂ ਦੇ ਦਰਮਿਆਨ ਮੁਕਾਬਲਾ 7 ਮਈ ਨੂੰ ਹੋਵੇਗਾ। ਇਸੇ ਦੇ ਚੱਲਦੇ ਹੀ ਮਰੀਨ ਲੈ ਪੈਨ, ਉਹਨਾਂ ਨੇ ਆਪਣੀ ਪਾਰਟੀ ਦੇ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆ। ਉਹਨਾਂ ਨੇ ਆਖਿਆ ਵੀ ਉਹ ਅਸਤੀਫਾ ਇਸ ਲਈ ਦੇ ਰਹੇ ਹਨ ਕਿਉਂਕਿ ਉਹ ਚਾਹੁੰਦੇ ਆ ਵੀ ਫਰਾਂਸ ਦੇ ਸਾਰੇ ਹੀ ਨਾਗਰਿਕਾਂ ਨੂੰ ਉਹ ਚੰਗੇ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਨ। ਫਰਾਂਸ ਦੇ ਪੋਲੀਟੀਕਲ ਮਾਹਰਾਂ ਦੇ ਅਨੁਸਾਰ ਲੈ ਪੈਨ ਦੇ ਜਿੱਤਣ ਦੇ ਅਸਾਰ ਘੱਟ ਨੇ ਅਤੇ ਮੈਕਰੋਨ ਪ੍ਰੈਜ਼ੀਡੈਂਟ ਬਣ ਸਕਦੇ ਹਨ, ਪਰ ਕਈ ਮਾਹਰਾਂ ਦਾ ਮੰਨਣਾ ਹੈ ਵੀ ਲੈ ਪੈਨ ਦੇ ਵੱਲੋਂ ਇਹ ਆਪਣੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਇਸ ਲਈ ਅਸਤੀਫਾ ਦਿੱਤਾ ਗਿਆ ਆ ਤਾਂ ਜੋ ਬਾਕੀ ਹੋਰ ਵੋਟਰਸ ਆ ਉਹਨਾਂ ਨੂੰ ਆਪਣੇ ਵੱਲ ਜੋੜ ਸਕਣ। ਪੋਲਸ ਦੇ ਵਿੱਚ ਇਸ ਮੌਕੇ ਮਿਸਟਰ ਮੈਕਰੋਨ ਮਿਸ ਲੈ ਪੈਨ ਤੋਂ ਤਕਰੀਬਨ 10 ਪੁਆਇੰਟ ਦੇ ਨਾਲ ਅੱਗੇ ਚੱਲ ਰਹੇ ਹਨ, ਪਰ ਫਰਾਂਸ ਦੇ ਲੋਕ ਕਿਸ ਨੂੰ ਰਾਸ਼ਟਰਪਤੀ ਦੇ ਵਜੋਂ ਦੇਖਣਾ ਚਾਹੁੰਦੇ ਹਨ ਉਹ ਆਉਂਦੀ 7 ਮਈ ਨੂੰ ਸਾਫ਼ ਹੋ ਜਾਵੇਗਾ।
ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਰਮਿਆਨ ਅੱਜ ਯੂਐਸ ਅਤੇ ਕੈਨੇਡਾ ਦੇ ਟ੍ਰੇਡ ਰਿਲੇਸ਼ਨਸ਼ਿਪ ਨੂੰ ਲੈ ਕੇ ਫੋਨ ਕਾਲ ਹੋਈ, ਜਿਸ ਦੇ ਬਾਰੇ ਅਮਰੀਕਾ ਦੇ ਵੱਲੋਂ ਇਹ ਕਿਹਾ ਗਿਆ ਵੀ ਇਹਨਾਂ ਦੋਨਾਂ ਦੇ ਦਰਮਿਆਨ ਬੜੀ ਵਧੀਆ ਗੱਲਬਾਤ ਹੋਈ ਆ, ਜਦਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਉਹਨਾਂ ਨੇ ਜ਼ੋਰ ਪਾਇਆ ਵੀ ਕੈਨੇਡਾ ਤੇ ਯੂਐਸ ਦੇ ਜਿਹੜੇ ਵਪਾਰ ਦੇ ਸਮਝੌਤੇ ਆ, ਰਿਲੇਸ਼ਨਸ਼ਿਪ ਆ, ਉਹ ਬਹੁਤ ਹੀ ਇੰਪੋਰਟੈਂਟ ਹਨ, ਕਿਉਂਕਿ ਕੱਲ ਹੀ ਇਹ ਖਬਰ ਆਈ ਸੀ ਵੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਸਾਫਟਵੁੱਡ ਲੰਬਰ ਦੇ ਉੱਤੇ 20% ਤੱਕ ਦਾ ਟੈਰਿਫ ਲਾਉਣ ਬਾਰੇ ਸੋਚ ਰਹੇ ਆ। ਇਸ ਨੂੰ ਲੈ ਕੇ ਕੈਨੇਡਾ ਵਾਲੇ ਪਾਸੇ ਜ਼ਿਆਦਾ ਹਲਚਲ ਮਚੀ ਹੋਈ ਆ, ਕਿਉਂਕਿ ਤਕਰੀਬਨ $5 ਬਿਲੀਅਨ ਦੀ ਲੱਕੜ ਅਮਰੀਕਾ ਕੈਨੇਡਾ ਤੋਂ ਹਰ ਸਾਲ ਲੈਂਦਾ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਵੀ ਉਹਨਾਂ ਨੇ ਰਾਸ਼ਟਰਪਤੀ ਨੂੰ ਯਾਦ ਦਿਵਾਇਆ ਵੀ ਕੈਨੇਡਾ ਵੀ ਯੂਐਸ ਦੇ ਕੋਲੋਂ $550 ਮਿਲੀਅਨ ਦੇ ਡੇਅਰੀ ਪ੍ਰੋਡਕਟਸ ਖਰੀਦਦਾ ਆ। ਪਰ ਜ਼ਿਕਰਯੋਗ ਗੱਲ ਇਹ ਵੀ ਆ ਵੀ ਕੈਨੇਡਾ ਯੂਐਸ ਦੇ ਵੱਲੋਂ ਆਉਂਦੇ ਇਹਨਾਂ ਡੇਅਰੀ ਪ੍ਰੋਡਕਟਸ ਦੇ ਉੱਤੇ ਟੈਕਸ ਵੀ ਲਗਾਉਂਦਾ ਆ, ਜਦਕਿ ਅਮਰੀਕਾ ਜਿਹੜਾ ਲੰਬਰ ਕੈਨੇਡਾ ਤੋਂ ਲੈਂਦਾ ਆ ਉਸ ਉੱਤੇ ਕਿਸੇ ਵੀ ਤਰੀਕੇ ਦਾ ਟੈਕਸ ਨਹੀਂ ਲਾਇਆ ਜਾਂਦਾ। ਰਾਸ਼ਟਰਪਤੀ ਟਰੰਪ ਨੇ ਆਉਂਦਿਆਂ ਹੀ ਆਖਿਆ ਸੀ ਨਾਫਟਾ ਦੇ ਅਧੀਨ ਜਿੰਨੇ ਵੀ ਸਮਝੌਤੇ ਇਸ ਟਾਈਮ ਚੱਲ ਰਹੇ ਆ ਉਹਨਾਂ ਦੇ ਉੱਤੇ ਉਹ ਮੁੜ ਨੈਗੋਸੀਏਸ਼ਨਸ ਕਰਨਗੇ। ਫੋਨ ਕਾਲ ਦੇ ਐਂਡ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਲਗਾਤਾਰ ਗੱਲਬਾਤ ਕਰਨ ਦੇ ਲਈ ਡਾਇਲਾਗ ਖੁੱਲੇ ਰੱਖਣ ਦੀ ਗੱਲ ਆਖੀ ਹੈ। ਸੋ ਦੋਸਤੋ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਬੁੱਧਵਾਰ ਨੂੰ 67 ਡਿਗਰੀ ਹਾਈ 53 ਡਿਗਰੀ ਲੋ, ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ 52 ਡਿਗਰੀ ਲੋ, ਸੈਕਰਾਮੈਂਟੋ 'ਚ 71 ਡਿਗਰੀ ਹਾਈ 51 ਡਿਗਰੀ ਲੋ, ਯੂਬਾ ਸਿਟੀ ਵਿੱਚ 71 ਡਿਗਰੀ ਹਾਈ 51 ਡਿਗਰੀ ਲੋ, ਸਟਾਕਟਨ 'ਚ 71 ਡਿਗਰੀ ਹਾਈ 50 ਡਿਗਰੀ ਲੋ, ਟ੍ਰੇਸੀ ਵਿੱਚ 71 ਡਿਗਰੀ ਹਾਈ 53 ਡਿਗਰੀ ਲੋ, ਮੋਡੈਸਟੋ 'ਚ 73 ਡਿਗਰੀ ਹਾਈ 55 ਡਿਗਰੀ ਲੋ, ਫ੍ਰੈਜ਼ਨੋ 'ਚ 77 ਡਿਗਰੀ ਹਾਈ 54 ਡਿਗਰੀ ਲੋ, ਬੇਕਰਸਫੀਲਡ ਵਿੱਚ 79 ਡਿਗਰੀ ਹਾਈ 57 ਡਿਗਰੀ ਲੋ, ਲਾਸ ਐਂਜਲਸ 'ਚ 80 ਡਿਗਰੀ ਹਾਈ 63 ਡਿਗਰੀ ਲੋ, ਟਰੱਕੀ ਵਿੱਚ 46 ਡਿਗਰੀ ਹਾਈ 30 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਸਾਊਥ ਲੇਕ ਟਾਹੋ ਦੇ ਵਿੱਚ 49 ਡਿਗਰੀ ਹਾਈ 34 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਪੋਰਟਲੈਂਡ ਆਰਗਨ 'ਚ 56 ਡਿਗਰੀ ਹਾਈ 41 ਡਿਗਰੀ ਲੋ, ਮੀਂਹ ਪਵੇਗਾ, ਸਿਆਟਲ ਦੇ ਵਿੱਚ 54 ਡਿਗਰੀ ਹਾਈ 42 ਡਿਗਰੀ ਲੋ, ਮੀਂਹ ਪਵੇਗਾ, ਫਲੈਗਸਟਾਫ ਐਰੀਜ਼ੋਨਾ 'ਚ 65 ਡਿਗਰੀ ਹਾਈ 39 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 52 ਡਿਗਰੀ ਹਾਈ 41 ਡਿਗਰੀ ਲੋ, ਮੀਂਹ ਪਵੇਗਾ, ਸ਼ਿਕਾਗੋ ਦੇ ਵਿੱਚ 74 ਡਿਗਰੀ ਹਾਈ 52 ਡਿਗਰੀ ਲੋ, ਮੀਂਹ ਪਵੇਗਾ, ਨਿਊਯਾਰਕ ਦੇ ਵਿੱਚ 62 ਡਿਗਰੀ ਹਾਈ 57 ਡਿਗਰੀ ਲੋ, ਟੋਰਾਂਟੋ ਕੈਨੇਡਾ 'ਚ 12 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਵਿਨੀਪੈਗ 'ਚ 5 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ, ਕੈਲਗਰੀ ਕੈਨੇਡਾ 'ਚ 5 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਬਰਫ਼ ਪੈ ਸਕਦੀ ਆ, ਵੈਨਕੂਵਰ ਕੈਨੇਡਾ 'ਚ 13 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 38 ਡਿਗਰੀ ਸੈਲਸੀਅਸ ਹਾਈ 20 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 14 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਬੂੰਦਾਬਾਂਦੀ ਹੋ ਸਕਦੀ ਆ, ਲੰਡਨ ਯੂਕੇ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਮੀਂਹ ਪੈ ਸਕਦਾ ਆ, ਬਰਲਿਨ ਜਰਮਨੀ 'ਚ 11 ਡਿਗਰੀ ਸੈਲਸੀਅਸ ਹਾਈ 2 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੁਸੀਂ ਤੋਂ ਇਹ ਸੀਗੀ ਵੈਦਰ ਰਿਪੋਰਟ। ਹੋ ਤੁਹਾਨੂੰ ਸਟਾਕ ਮਾਰਕੀਟ ਬਾਰੇ ਦੱਸਦੇ ਹਾਂ। ਮੰਗਲਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 232 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 20,996 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ ਵੀ 42 ਪੁਆਇੰਟ ਵਧੇ, 6,025 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 14 ਪੁਆਇੰਟਾਂ ਦਾ ਵਾਧਾ ਹੋਇਆ, 2,388 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 161 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 24,943 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇੱਕ US ਡਾਲਰ ਦੀ ਕੀਮਤ 64 ਰੁਪਏ 37 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 47 ਰੁਪਏ 43 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 62 ਪੈਸੇ, ਇੱਕ ਯੂਰੋ ਦੀ ਕੀਮਤ 70 ਰੁਪਏ 38 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 55 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 170 ਰੁਪਏ 73 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 211 ਰੁਪਏ 48 ਪੈਸੇ ਰਹੀ। ਸੋਨੇ ਦਾ ਭਾਅ $1,261.41 ਪ੍ਰਤੀ ਆਉਂਸ, ਚਾਂਦੀ ਦਾ ਭਾਅ $17.59 ਪ੍ਰਤੀ ਆਉਂਸ ਰਿਹਾ। ਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ, ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।